ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਸਨ? ਉਹ ਪਿਛਾ ਹਾਂਜੀ, ਇੰਡੀਆ ਦੀ ਗੱਲਾਂ ਹੁਣ ਕਰਨੀਆਂ ਆਪਾਂ, ਇੰਡੀਆ ਦੀ ਗੱਲ 47 ਤੋਂ ਪਹਿਲਾਂ ਵਾਲੀਆਂ ਕਰਨੀਆਂ। ਆਹੋ ਉੱਥੇ ਮਈ ਸਿੱਖ ਸਨ ਅੱਛਾ ਤੇ ਮੁਸਲਮਾਨ ਸਨ ਅੱਛਾ, ਤੇ ਜੁੜੇ ਸਨ, ਹਿੰਦੂ ਹਿੰਦੂ ਵੀ ਹੈਗੇ। ਹਿੰਦੂ ਵੀ ਹੈਗੇ। ਹਿੰਦੂ ਵੀ। ਅੱਛਾ, ਜ਼ਾਤਾਂ ਕਿਹੜੀਆਂ ਦੇ ਲੋਕੀ ਹਨ? ਜ਼ਾਤਾਂ ਦੱਸੋ ਕਿ ਨਹੀਂ, ਮੁਸਲਮਾਨਾਂ ਦੀਆਂ ਵੀ ਸਿੱਖਾਂ ਦੀ ਕਿਹੜੀ ਜ਼ਾਤ ਦੇ ਹਨ ਲੋਕੀ? ਤੇ ਜਿਹੜੇ ਸਿੱਖ ਸਨ ਉਹਨਾਂ ਦੀ ਕਿਹੜੀ ਜ਼ਾਤ ਸੀ? ਭੁੱਲਰ ਜੱਟ। ਭੁੱਲਰ ਜੱਟ? ਆਹ ਭੁੱਲਰ, ਸਾਰੇ ਭੁੱਲਰ ਹੀ ਸਨ ਜੱਟ? ਸਾਰੇ ਭੁੱਲਰ ਜੱਟ। ਅੱਛਾ ਇੱਕ ਘਰ ਸਾਡਾ ਉਸ ਮੁਸਲਮਾਨ ਹੋ ਕੇ ਇੱਥੇ ਸ਼ਿਰਕ ਵੀ ਆਇਆ, ਉਹ ਮੁਸਲਮਾਨ ਹੋ ਗਿਆ ਸੀ ਉਹਨਾਂ ਦਾ ਵੱਡਾ। ਤੁਹਾਡੇ ਪਿੰਡ ਦਾ ਸੀ ਉਸੇ ਦਾ ਹੀ? ਆਹੋ ਜ਼ਮੀਨ ਕਿਹਦੀ ਵਾਂਦੇ ਹੁੰਦੇ ਹੋ ਤੁਸੀਂ? ਜ਼ਮੀਨ ਬੜੀ ਪਾਉਂਦੇ ਹਨ। ਕਿੰਨਾ ਦੀ ਵਾਂਦੇ ਸੋ? ਮੈਂ ਹੈਂ? ਠੇਕੇ ਠੁਕੇ ਦੇ ਹਿੱਸੇ ਤੇ ਲੈ ਕੇ ਕਿਹਦੀ ਵਾਂਦੇ ਸੋ ਭਲਾ? ਆਪਣੀ ਵੀ ਹੈਗੀ ਸੀ, ਹੋਰ ਕਿਹਦੀ ਵਾਂਦੇ ਸੋ? ਉਹ ਗੁਰਦੁਆਰੇ ਦੀ। ਗੁਰਦੁਆਰੇ ਦੀ ਸੀ? ਆਹੋ ਅੱਛਾ, ਗੁਰਦੁਆਰਾ ਇੱਕ ਹੀ ਸੀ? ਦੋ ਸਨ? ਉਹ ਪਾਰਟੀ ਬਾਜੀ ਹਾਂ, ਦੋ ਆਪਣੇ ਆਪਣੇ ਬਣਾਏ ਸਨ, ਧੜੇ ਬੰਦੀ ਸੀ। ਜਿਵੇਂ ਅਸਾਂ ਮਸੀਤਾਂ ਬਣਾਈਆਂ ਨੇ ਆਪਣੇ। ਧੜੇ ਉਹ ਫਿਰ ਉਹਨੇ ਸਿੱਖਾ ਚਲਾ ਲਿਆ ਜਥਾ, ਤੇ ਉਹਨੂੰ ਗੋਲੀ ਵੱਜ ਗਈ ਜਿਸੇ ਬਣਨਾ ਸੀ ਉਹ ਮਾਇਆ ਕੈਂਪ ਤੋਪਾਂ ਬੜੇ ਫਿਰ ਮਾਰੇ। ਸਾਡੇ ਪਿੰਡ ਦਾ ਇੱਕ 1700 ਧੀਰੋ ਦਾ ਚਾਚਾ ਸੀ ਤੇ ਇੱਕ ਅੰਦਰ ਲਾਖ ਹੁੰਦਾ ਸੀ, ਮੇਰੀ ਬੇਲੀ ਦੇ ਨਾਲ ਬੇਲੀ ਸੀ, ਮੇਰੀ ਵੀ ਪੱਕੀ ਬੇਲੀ ਸੀ, ਉਹਦੀ ਵੀ ਪੱਕੀ ਬੇਲੀ ਸੀ। ਕਿਹਦੀ ਵੇਲੀ ਨਾਲ ਵੇਲੀ ਸੀ? ਤਾਰਾ ਸਿੰਘ ਦੀ। ਤਾਰਾ ਸਿੰਘ ਦੀ ਵੇਲੀ ਦੇ ਨਾਲ ਆਹੋ ਵੇਲੀ? ਹਾਂ, ਮੇਰੀ ਚੜ੍ਹਦੇ ਪਾਸੇ ਉਹਦੀ ਲੰਘਦੇ ਪਾਸੇ। ਅੱਛਾ, ਮੇਰੀ ਵੀ ਪੱਕੀ ਉਹਦੀ ਵੀ ਪੱਕੀ। ਹਾਲਾ ਉੱਥੇ ਕੋਈ ਸਿੱਖਾਂ ਦੇ ਨਾਂ ਯਾਦ ਨੇ ਤੁਹਾਨੂੰ ਮਸ਼ਹੂਰ? ਯਾਦ ਤੇ ਤੀਰ ਸੋਹਣ ਜਥੇਬੰਦੀ ਉਹ ਤੋਂ ਸ਼ੁਰੂ ਹੋਈ, ਉਹਨੇ ਸ਼ੁਰੂ ਕੀਤੀ। ਨਾਂ ਦੱਸੋ ਨਾ ਪਹਿਲਾਂ, ਫਿਰ ਦੱਸਿਆ ਜੀ ਜਿਸੇ ਬੰਦੇ। ਤੀਰ ਸਿੰਘ, ਅੱਛਾ, ਹੋਰ? ਹੋਰ ਦਲੇਰ ਸਿੰਘ, ਸਾਦਾ ਸਿੰਘ, ਤੇ ਆਪਣਾ ਨੂਪਾ ਪਹਿਲਵਾਨ ਸੀ ਨਾ ਉਹਦਾ, ਤੀਰ ਸਿੰਘ ਦਾ। ਨੂਪਾ ਪਹਿਲਵਾਨ ਸੀ? ਉਹ ਕਿੱਥੋਂ, ਸੰਗਤਪੁਰੇ ਦਾ ਸੀ, ਪਿੰਡ ਦਾ ਸੀ? ਨਹੀਂ, ਕੋਲੇ ਦਾ ਸੀ। ਅੱਛਾ, ਕੋਲੇ ਦਾ ਸੀ। ਕੋਲੇ ਦਾ ਸੀ। ਅੱਛਾ, ਸੋ ਖੱਤਰੀਆਂ ਦੇ ਨਾਮ ਹੁੰਦੇ, ਖੱਤਰੀਆਂ ਦੇ ਦੱਸੋ। ਆਹੋ, ਫਕੀਰ ਚੰਦ। ਫਕੀਰ ਚੰਦ ਇੱਥੇ 2 ਜਨਵਰ ਆਇਆ ਸਾਡੇ ਕੋਲ, ਤੁਹਾਨੂੰ ਮਿਲਣ ਆਇਆ? ਆਹੋ ਲੈ। ਅੱਛਾ ਜੀ। ਹੁਣ ਮਰ ਗਿਆ, ਉਹ ਬੁੱਢੀ ਵੀ ਉਹਦੀ ਮਰ ਗਈ, ਹੁਣ ਮਰ ਗਿਆ। ਹੁਣ ਅੱਗੋਂ ਬੱਚੇ ਨੇ, ਹੁਣ ਬੱਚਿਆਂ ਨਾਲ ਨਹੀਂ ਰਾਤ ਦਾ ਵੀ। अस्सलाम वालेकुम सज्जनों ते मित्रों, मैं तुहाडा वीर मुहम्मद नवीद, तुसीं वेखदे पे हो यूट्यूब चैनल मेरा पिंड मेरा पंजाब। नाज़रीन, 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਬਜ਼ੁਰਗ ਮੌਜੂਦ ਨੇ, ਇਹਨਾਂ ਨਾਲ ਪੁੱਛਣੇ 1947 ਦੀ ਕਹਾਣੀ ਇਹਨਾਂ ਦੀ, ਕਿ ਕਿਵੇਂ ਕਿਵੇਂ ਕਿਹੜੀ ਮੁਸੀਬਤਾਂ ਨਾਲ ਉਧਰੋਂ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਆਏ ਸਨ, ਸਾਰੀਆਂ ਗੱਲਾਂ ਪੁੱਛਣੇ ਆ। ਕਿਵੇਂ ਉੱਥੇ ਰਹਿੰਦੇ ਹਨ, ਕਿਹੜੇ ਨਾਲ ਯਾਰ ਬੇਲੀ ਸਨ, ਸਿੱਖ ਸਰਦਾਰ ਸਨ, ਮੁਸਲਮਾਨ ਕਿਹੜੇ ਕਿਹੜੇ ਕਿਵੇਂ ਰਹਿੰਦੇ ਹਨ, ਕਿਵੇਂ ਉਧਰੋਂ ਇੱਧਰ ਆਏ, ਤੇ ਕੀ ਇਹਨਾਂ ਮੁਸੀਬਤਾਂ ਵੇਖੇ ਰਾਹ ਵਿੱਚ, ਕੀ ਮੁਸੀਬਤਾਂ ਦੇ ਨਾਲ ਇੱਧਰ ਪਾਕਿਸਤਾਨ ਪਹੁੰਚੇ ਤੇ ਇੱਧਰ ਕਿਵੇਂ ਆਣ ਕੇ ਆਬਾਦ ਹੋਏ। ਇਹ ਸਾਰੀਆਂ ਗੱਲਾਂ ਪੁਰਾਣੀਆਂ 1947 ਵਾਲੀਆਂ ਬਜ਼ੁਰਗਾਂ ਨਾਲ ਗੱਲ ਕਰਨੇ ਆ ਸ਼ੁਰੂ। ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। ਤੇ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਉੱਥੇ ਕਿਸੇ ਵਸਨੀਕ ਦਾ ਜਿਹੜਾ ਉਹ ਇੰਟਰਵਿਊ ਕਰਾਉਣਾ ਚਾਹੁੰਦੇ ਹੋ, ਤੁਹਾਡਾ ਸਕਰੀਨ ਤੇ ਨੰਬਰ ਆ ਰਿਹਾ, WhatsApp ਨੰਬਰ ਤੇ ਰਾਬਤਾ ਕਰ ਸਕਦੇ ਹੋ, ਜਾਂ ਇਸ ਵੀਡੀਓ ਦੇ ਵਿੱਚ ਜਿਹੜੀ ਉਹ ਕਮੈਂਟ ਕਰ ਸਕਦੇ ਹੋ। ਕਮੈਂਟ ਦੇ ਵਿੱਚ ਆਪਣੇ ਪਿੰਡ ਤੇ ਜ਼ਿਲ੍ਹਾ ਸਾਨੂੰ ਦੱਸ ਦਿਆ ਕਰੋ ਸਾਨੂੰ, ਤਾਂ ਕਿ ਉਹ ਪਿੰਡ ਲੱਭਣ ਵਿੱਚ ਦੁਸ਼ਵਾਰੀ ਨਾ ਆਵੇ। ਤਾਂ ਹੁਣ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰਨੇ ਸਾਂਝੀ ਕਰਨੇ। अस्सलाम वालेकुम जी। वालेकुम सलाम। ਬਜ਼ੁਰਗੋ ਕੀ ਨਾਮ ਆਪਣਾ? नज़ीर जी। ਨਜ਼ੀਰ ਅਹਿਮਦ जी हाँ जी। ਬਜ਼ੁਰਗੋ ਆਪਣੇ ਵਾਲ ਸਾਹਿਬ ਦਾ ਕੀ ਨਾਮ? दीन मोहम्मद। ਦੀਨ ਮੁਹੰਮਦ। ਦਾਦਾ ਜੀ ਦਾ? दादा जी का भोला। ਭੋਲਾ। ਆਪਣੀ ਜ਼ਾਤ ਕਿਹੜੀ ਜੀ? कंबो। ਕੰਬੋ ਬਰਾਦਰੀ। हाँ। ਠੀਕ ਹੋ ਗਿਆ। ਬਜ਼ੁਰਗੋ ਜਿੱਥੇ ਬੈਠੇ ਪਿੰਡ ਕਿਹੜਾ? ਇਹ ਪਿੰਡ शेरों के ਸ਼ੇਰ ਹੋ ਗਏ। ਇਹਦੇ ਆਲੇ ਦੁਆਲੇ ਪਿੰਡ ਕਿਹੜੇ ਨੇ? आले दुआले सौन के, अपना मियाँ बाली के, ਪਾਲੀ। इधर सलारा ने। ਆਪਣਾ ਜ਼ਿਲ੍ਹਾ ਕਿਹੜਾ है ਹਾਂਜੀ? शुक्रपुरा। ਅੱਛਾ, ਤੁਸੀਂ ਮਹਾਜਰ ਜੇ ਬਾਬੇ? हाँ माया। ਚੜ੍ਹਦੇ ਪੰਜਾਬੋਂ ਆਏ ਹੋਏ? हैं ਇੰਡੀਆ ਚੋਂ ਆਏ? ये तो ਅੱਛਾ, ਕਿੱਡੇ ਕੁ ਸੋ ਉਦੋਂ? जवान सा 20-25 ਸਾਲ ਦੇ ਆਏ ਸੋ? नहीं, ਮੁੱਛ ਦਾੜੀ ਆਈ ਸੀ ਕਿ ਨਹੀਂ? 16-17 साल। ਸੰਭਾਲਾ ਪੂਰਾ ਤੁਹਾਨੂੰ ਹੈ? ले हाँ, फा बहुत ज्यादा कोई करते हैं। ਹਾਂ। ਆਪਣਾ ਪਿੰਡ ਕਿਹੜਾ ਸੀ ਉਧਰ? कोला गुजरा। ਕੋਟਲਾ ਗੁਜਰਾਂ। जी हाँ। ਤੇ ਉਹਦੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਸੀ? ਉਹਦੇ ਆਲੇ ਦੁਆਲੇ ਹੈਗਾ ਸੀ ਪੰਗਮ ਸੀ, ਸੰਗਤਪੁਰਾ। ਹਾਂਜੀ। ਅੱਛਾ। ਫਿਰ ਮਾਦੀਪੁਰਾ, ਫਿਰ ਨਿਜ਼ਾਮਪੁਰਾ, ਫਿਰ ਆਪਣਾ ਉਹ ਹੈਗਾ ਸੀ ਉਹਨਾਂ ਦੇ ਸਰਦਾਰਾਂ ਦਾ ਪਿੰਡ, ਉਹ ਪ੍ਰਵਾਨ ਸੀ ਉਸ ਦਾ ਆਪਣਾ। ਤੇ ਇਸ ਤਰ੍ਹਾਂ 4 ਸ਼ਵੇਰੇ ਪਿੰਡ ਸਨ ਉਹ, ਤੇ ਜਥੇਬੰਦੀ ਸਾਡੇ ਪਿੰਡ ਸ਼ੁਰੂ ਹੋਈ। ਅੱਛਾ, ਤੁਹਾਡੇ ਪਿੰਡ, ਤੁਹਾਡਾ ਜ਼ਿਲ੍ਹਾ ਕਿਹੜਾ ਸੀ ਉੱਥੋਂ ਦਾ? ਅੰਮ੍ਰਿਤਸਰ। ਅੰਮ੍ਰਿਤਸਰ। ਹਾਂ। ਤਹਿਸੀਲ? ਤਹਿਸੀਲ ਅੰਮ੍ਰਿਤਸਰ। ਤਹਿਸੀਲ ਵੀ ਅੰਮ੍ਰਿਤਸਰ ਹੀ ਸੀ? ਅੰਮ੍ਰਿਤਸਰ ਦਾ। ਅੱਛਾ। ਆਪਣੇ ਵੱਡੇ ਕੀ ਕੰਮ ਕਰਦੇ ਹਨ? ਵੱਡੇ ਜ਼ਿਮੀਂਦਾਰ ਭਾਈ। ਜ਼ਿਮੀਂਦਾਰ। ਆਪਣੀ ਜ਼ਮੀਨ ਸੀ ਉੱਥੇ? ਕੁਝ ਹੈਗੀ ਹੀ ਤੇ ਕੁਝ ਹਿੱਸੇ ਠੇਕੇ। ਉਹ ਸੀ, ਠੀਕ ਹੈ। ਆਪਣਾ ਪਿੰਡ ਕਿੱਡਾ ਸੀ ਬਜ਼ੁਰਗੋ? ਪਿੰਡ ਬੜਾ ਮਸ਼ਹੂਰ ਸੀ ਪਿੰਡ। ਉੱਚੀ ਬੋਲੋ ਥੋੜਾ ਕੋ। ਬੜਾ ਮਸ਼ਹੂਰ ਸੀ ਪਿੰਡ ਕੋਲਾ ਗੁਜਰਾ। ਹਾਂ। ਤੇ ਮਗਰ ਗੁਜਰੇ ਇੱਕ ਵੀ ਨਹੀਂ ਸੀ ਉੱਥੇ, ਨਾ ਅਜੇ ਵੀ ਕੋਲਾ ਗੁਜਰਾ ਚੱਲਦਾ।
ਤੇ ਉਹ ਗੁਜਰਾਂ ਨੂੰ ਅੱਲਾ ਜਾਣੇ ਕੋਈ ਬਦਵਾ ਹੋ ਗਈ ਕਿ ਕੋਈ ਇੱਕ ਜੀਵ ਨਹੀਂ ਬਚਿਆ ਤੇ ਫਿਰ ਇਹ ਭੁੱਲਰ ਜੱਟ ਹੀ ਉਹਨਾਂ ਮਰ ਲਿਆ। ਹਾਂ ਹਾਂ ਜਿਵੇਂ ਕਿਸੇ ਦਾ ਜ਼ੋਰ ਪੈ ਜਾਏ। ਹਾਂ ਜਿਹੜੇ ਰੇਲ ਮੇਰੀ ਉਮਰ ਪਹਿਲਾਂ ਦੀ ਗੱਲ ਹੈ, ਸੰਨ 16 ਦੇ ਵਿੱਚ 1916 ਚ ਨਿਕਲੀ ਆ। ਹਾਂ ਉਹਦੇ ਤੇ ਕੋਲਾ ਗੁਜਰਾਂ ਲਿਖਿਆ ਚਿਸਰ ਦੇ। ਅੱਛਾ ਉਹ ਸਾਰੇ ਜਿਹੜੇ ਜੱਟ ਹਨ ਭੁੱਲਰ ਆ, ਉਹਨਾਂ ਆਖਿਆ ਜੀ ਗੁਜਰ ਦੀ ਤਾਂ ਹੈ ਹੀ ਕੋਈ ਨਹੀਂ, ਭੁੱਲਰ ਜੱਟ ਨੇ, ਭੁੱਲਰ ਜੱਟ ਲਿਖੋ ਤੇ ਉਹਨਾਂ ਆਖਿਆ ਅੰਗਰੇਜ਼ ਨੇ ਆਖਿਆ ਨਹੀਂ, ਕਾਗਜ਼ ਜਿਹੜੇ ਨੇ ਕੋਲਾ ਗੁਜਰਾ ਹੀ ਦਾ ਉਹ ਹੀ ਨਾ ਰਹਿਣਾ, ਉਹ ਅਜੇ ਵੀ ਉਹ ਹੀ ਚੱਲਦਾ। ਉਹੀ ਨਾ। ਆ ਸਿੱਖ ਦੱਸ ਦੇਣਾ। ਅੱਛਾ ਅੱਛਾ ਬਜ਼ੁਰਗੋ, ਆਪਣੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ? ਪੱਤੀਆਂ ਨੰਬਰਦਾਰ ਕਿੰਨੇ ਸਨ? ਦਰਅਸਲ ਇਹ ਗੱਲ ਆ, ਹਾਂਜੀ ਪੱਤੀਆਂ ਦੋ ਹੀ ਸਨ ਤੇ ਧੜੇ ਬੰਦੀ। ਉਸੇ ਸਰਦਾਰਾਂ ਮਜੀਠੀਆਂ ਦਾ ਦੁਸ਼ਮਣੀ ਚੱਲਦੀ ਸੀ। ਹਾਂ ਹਰ ਪਿੰਡ ਵਿੱਚ ਧੜੇ ਬੰਦੀ, ਕੋਈ ਕੈਲਾ ਪਾਰਟੀ, ਕੋਈ ਕਾਲੀਏ ਪਾਰਟੀ। ਹਰ ਪਿੰਡ 'ਚ ਅੱਗੋਂ ਪਿੰਡਾਂ 'ਚ ਵੀ ਦੁਸ਼ਮਣੀ ਸੀ। ਆਪਣੇ ਨੰਬਰਦਾਰ ਪਿੰਡ ਦੇ ਕਿੰਨੇ ਸਨ? ਆਪਣੇ ਆਪਣੇ ਨੰਬਰਦਾਰ ਮੇਰੇ ਕੋਲ ਦੋ ਕੋਈ ਸਨ। ਤੇ ਉਂਝ ਤੁਹਾਨੂੰ ਪਤਾ ਵੀ ਆਪਣੇ ਮੁਸਲਮਾਨ ਸਨ ਕਿ ਉਹ ਸਨ ਸਿੱਖ ਸਨ? ਨੰਬਰਦਾਰਾਂ ਦੀ ਮੈਂ ਗੱਲ ਕਰਨਾ, ਨੰਬਰਦਾਰ ਸਨ ਜਿਹੜੇ ਸਿੱਖ ਸਨ। ਸਿੱਖ ਸਨ। ਮੁਸਲਮਾਨਾਂ ਦਾ ਨੰਬਰਦਾਰ ਆਇਆ ਸੀ ਕੋਈ? ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਸਨ? ਉਹ ਪਿਛਾ ਹਾਂਜੀ ਇੰਡੀਆ ਦੀ ਗੱਲਾਂ ਹੁਣ ਕਰਨੀਆਂ ਆਪਾਂ, ਇੰਡੀਆ ਦੀ ਗੱਲ। 47 ਤੋਂ ਪਹਿਲਾਂ ਵਾਲੀਆਂ ਕਰਨੀਆਂ। ਆਹੋ ਉਸੇ ਮਜ ਸਿੱਖ ਸਨ ਅੱਛਾ ਤੇ ਮੁਸਲਮਾਨ ਸਨ ਅੱਛਾ ਤੇ ਚੂੜੇ ਸਨ। ਈਸਾਈ ਵੀ ਆਏ ਸਨ? ਹਿੰਦੂ? ਹਿੰਦੂ ਵੀ ਹੈਗੇ। ਹਿੰਦੂ ਵੀ ਹੈਗੇ। ਹਾਂ, ਹਿੰਦੂ ਵੀ ਹੈਗੇ। ਅੱਛਾ ਜ਼ਾਤਾਂ ਕਿਹੜੀਆਂ ਦੇ ਲੋਕੀ ਹਨ? ਜ਼ਾਤਾਂ ਦੱਸੋ ਕਿ ਨਹੀਂ, ਮੁਸਲਮਾਨਾਂ ਦੀਆਂ ਵੀ ਸਿੱਖਾਂ ਦੀ ਕਿਹੜੀ ਜ਼ਾਤ ਦੇ ਹਨ ਲੋਕੀ? ਮੁਸਲਮਾਨ ਕੰਬੋ ਸਨ ਅੱਛਾ ਤੇ ਕੋਈ ਇੱਕ ਦੋ ਘਰ ਸਈਦਾਂ ਦੇ ਵੀ ਹੈਗੇ ਸਨ ਅੱਛਾ ਤੇ ਕੋਈ ਮਾਸ਼ੀ ਮੂਸ਼ੀ ਸਨ। ਸੱਕੇ ਉਹਦੇ ਸਾਦੇ ਸੱਕੇ ਉਹਨੂੰ ਕਹਿੰਦੇ, ਮਾਸ਼ਕੀ ਜਿਹਨੂੰ ਕਹੀਦਾ। ਮਾਸ਼ੀ ਇੱਧਰ ਕਹਿੰਦੇ ਨੇ, ਉਹਦੇ ਸੱਕੇ ਕਹਿੰਦੇ ਆ। ਅੱਛਾ ਦੱਸੋ। ਹਾਂ ਤੇ ਜਿਹੜੇ ਸਿੱਖ ਸਨ ਉਹਨਾਂ ਦੀ ਕਿਹੜੀ ਜ਼ਾਤ ਸੀ? ਭੁੱਲਰ ਜੱਟ। ਭੁੱਲਰ ਜੱਟ? ਭੁੱਲਰ ਸਾਰੇ ਭੁੱਲਰ ਹੀ ਸਨ ਜੱਟ? ਸਾਰੇ ਭੁੱਲਰ ਜੱਟ। ਅੱਛਾ ਇੱਕ ਘਰ ਸਾਡਾ ਉਸ ਮੁਸਲਮਾਨ ਹੋ ਕੇ ਇੱਥੇ ਸ਼ਿਰਕ ਵੀ ਆਇਆ, ਉਹ ਮੁਸਲਮਾਨ ਹੋ ਗਿਆ ਸੀ ਉਹਨਾਂ ਦਾ ਵੱਡਾ। ਤੁਹਾਡੇ ਪਿੰਡ ਦਾ ਸੀ ਉਸੇ ਦਾ ਹੀ? ਆਹੋ ਪਿੰਡ ਦਾ। ਅੱਛਾ ਅੱਛਾ ਹਾਂ ਉਹ ਮੁਸਲਮਾਨ ਹੋ ਗਿਆ ਸੀ। ਹਾਂ ਤੇ ਆਪਣੇ ਪਿੰਡ ਵਿੱਚ ਸਕੂਲ ਹੁੰਦਾ ਸੀ ਉਦੋਂ? ਹੁੰਦਾ ਸੀ। ਕਿੱਥੋਂ ਤੱਕ, ਕਿੰਨੀ ਤੱਕ? ਹੋ ਗਿਆ ਬਾਬੇ ਉਹ ਜਿੰਨੀਆਂ ਗੱਲਾਂ ਕਰਨੀਆਂ ਉਧਰ ਵਾਲੀਆਂ ਹੁਣ ਕਰਨੀਆਂ, ਅੱਛਾ ਤੁਹਾਡੀਆਂ ਪਿਛਲੀਆਂ ਗੱਲਾਂ ਪੁੱਛਣੀਆਂ ਹੁਣ, ਇਥੋਂ ਛੱਡ ਦੋ ਹੁਣ। ਹਾਂਜੀ ਸਕੂਲ ਉਹ ਚੌਥੀ ਪੰਜਵੀਂ ਦਾ ਸੀ। ਚੌਥੀ ਪੰਜਵੀਂ ਦਾ ਸੀ ਉੱਥੇ? ਉਹਦੇ ਨਾਲ ਹੀ ਮਜੀਠਾ ਹੀ ਥਾਣਾ ਵੀ ਤੇ ਸ਼ਹਿਰ ਹੀ ਬੜਾ ਸ਼ਾਹੀ ਸ਼ਹਿਰ ਸੀ। ਹਾਂ ਸਰਦਾਰਾਂ ਦਾ ਮਜੀਠਾ ਮਸ਼ਹੂਰ ਸ਼ਹਿਰ ਸੀ। ਅੱਛਾ ਸਿੱਖਾਂ ਦਾ ਸੀ ਉਹ ਜ਼ਿਆਦਾ? ਸਿੱਖਾਂ ਦਾ ਹਾਂ ਮੁਸਲਮਾਨ ਵੀ ਸਨ ਹਾਂ ਹਾਂ ਪਰ ਜ਼ਿਆਦਾ ਸਿੱਖ ਸਨ। ਜ਼ਿਆਦਾ ਸਿੱਖ ਸਰਦਾਰ ਸਨ। ਹਾਂਜੀ ਹਾਂਜੀ ਸਰਦਾਰ ਸੀ। ਇਹ ਗੱਲ ਤੇ ਆਪਣੇ ਪਿੰਡ ਦੇ ਵਿੱਚ ਤੁਹਾਡਾ ਘਰ ਜਿਹੜਾ ਹੈ ਪੱਕਾ ਸੀ ਕੱਚਾ ਸੀ ਉੱਥੋਂ ਵਾਲਾ? ਉਧਰ ਕੱਚੇ ਹੀ ਸਨ ਜੀ। ਕੱਚੇ ਸਾਰੇ? ਮੈਂ ਝੂਠ ਮਾਰਾਂ, ਉਧਰ ਕੱਚੇ ਸਾਰੇ ਪਿੰਡ ਦੇ ਹੀ ਕੱਚੇ, ਕੋਈ ਘਰ ਸੀ ਜਿਹੜਾ ਨਹੀਂ ਤਾਂ ਉਸ ਦੌਰ 'ਚ ਕੱਚੇ ਚੱਲਦੇ। ਕੱਚੇ ਚੱਲਦੇ? ਕੱਚੇ ਚੱਲਦੇ। ਅੱਛਾ ਸਹੀ ਹੈ। ਤੇ ਦੇਖੋ ਜ਼ਮੀਨ ਕਿਹਦੀ ਵਾਂਦੇ ਹੁੰਦੇ ਹੋ ਤੁਸੀਂ? ਜ਼ਮੀਨ ਬੜੀ ਪਾਉਂਦੇ ਹਨ। ਕਿੰਨਾ ਦੀ ਵਾਂਦੇ ਸੋ? ਮੈਂ ਠੇਕੇ ਠੁਕੇ ਦੇ ਹਿੱਸੇ ਤੇ ਲੈ ਕੇ ਕਿਹਦੀ ਵਾਂਦੇ ਸੋ ਭਲਾ? ਆਪਣੇ ਵੀ ਹੈਗੇ। ਹੋਰ ਕਿਹਦੀ ਵਾਂਦੇ ਸੋ? ਉਹ ਗੁਰਦੁਆਰੇ ਦੀ। ਗੁਰਦੁਆਰੇ ਦੀ ਸੀ? ਅੱਛਾ ਆਪਣੇ ਵੀ ਹੈਗੇ ਤੇ ਜ਼ਮੀਨ ਤੇ ਤਾਂ ਲੋਕ ਮਗਰ ਭਜਦੇ ਸੀ, ਕੋਈ ਕਹਿੰਦਾ ਸੀ ਮੇਰੀ ਵਾਹ, ਕੋਈ ਮੇਰੀ ਵਾਹ। ਉਹ ਹੁਣ ਵਾਲੇ ਦੌਰ ਨਹੀਂ ਨਾ, ਉਦੋਂ ਲੋਕ ਭਜਦੇ ਨੇ। ਸਹੀ ਹੈ। ਤੇ ਆਪਣੇ ਪਿੰਡ ਵਿੱਚ ਗੁਰਦੁਆਰਾ ਇੱਕ ਹੀ ਸੀ? ਦੋ ਸਨ? ਪਾਰਟੀ ਬਾਜੀ ਦੋ ਆਪਣੇ ਆਪਣੇ ਬਣਾਏ ਸਨ? ਧੜੇ ਬੰਦੀ ਸੀ, ਜਿਵੇਂ ਅਸਾਂ ਮਸੀਤਾਂ ਬਣਾਈਆਂ ਨੇ ਆਪਣੇ? ਧੜੇ ਬੰਦੀ ਸੀ। ਅੱਛਾ ਧੜੇ ਮਸੀਤ ਵੀ ਆਇਆ ਸੀ? ਮਸੀਤ ਹੈਗੀ ਇੱਕ ਸੀ? ਇੱਕ ਸੀ। ਉੱਥੇ ਕਿਹੜਾ ਕੋਈ ਮਜਬੀ ਕਿਹੜਾ ਹੈ, ਮਸੀਤ ਇੱਕ ਸੀ। ਸਹੀ ਹੈ। ਆਪਣੇ ਮਹੱਲੇ ਦੇ ਵਿੱਚ ਤੁਹਾਡੇ ਗੁਆਂਢੀ ਕੋਈ ਸਿੱਖ ਆਇਆ ਸੀ? ਸਿੱਖਾਂ ਦਾ ਘਰ ਇੱਕ ਗੋਠ ਦੇ ਵਿੱਚ ਸੀ ਤੇ ਅੱਗੇ ਕਮੀਆਂ ਦੇ ਘਰ ਆਉਂਦੇ ਬਾਹਮਣਾ ਖੱਤਰੀ ਦੇ। ਅੱਛਾ ਸਿੱਖ ਇੱਕ ਪਾਸੇ ਹੋ ਜਾਂਦੇ, ਮੁਸਲਮਾਨ ਇੱਕ ਪਾਸੇ। ਕਮੀਆਂ ਦੇ ਆਉਂਦੇ ਹਨ ਘਰ ਤੇ ਸਿੱਖਾਂ ਦਾ ਇੱਕੋ ਘਰ ਸੀ ਕਿ ਉਹਨੂੰ ਵਿਚਾਰੇ ਨੂੰ ਗੋਲੀ ਵੱਜੀ ਸੀ ਤੇ ਉਹ ਮੁੰਡਾ ਜਿਹੜਾ ਸੀ ਨਾ ਉਹਦਾ ਫੌਜ 'ਚ ਗੋਲੀ ਤੇ ਰਾਤ ਉਹਨੇ ਨਾ ਮਾਸਟਰ ਪਾਉਂਦਿਆਂ ਹੀ ਫਿਰਨਾ ਭੋਲਾ ਸੀ ਉਹਨੇ ਆਪਣਾ ਰਾਤ ਪਾਉਂਦਿਆਂ ਹੀ ਫਿਰਨਾ ਤੇ ਉਹ ਮੁੰਡਾ ਸਾਡੇ ਵਿੱਚ ਹੀ ਰਹਿੰਦਾ ਸੀ। ਬੂਟਾ ਨਾਂ ਸੀ, ਜਮਾਲ ਕਾ ਮੁਨਸ਼ੀ ਹੋਣਾ ਦਾ ਬੜਾ ਯਾਰ ਦੋਸਤ ਸੀ। ਅੱਛਾ ਸਾਡੇ ਕੋਲ ਹੀ ਰਹਿੰਦਾ ਸੀ। ਸਹੀ ਹੈ।
ਆਪਣੇ ਪਿੰਡ ਦੇ ਜਿਹੜੇ ਤੁਹਾਡੇ ਪਿੰਡ ਏ ਆਹ ਉੱਥੋਂ ਵਾਲਾ, ਆਹ। ਉੱਥੇ ਕੋਈ ਸਿੱਖਾਂ ਦੇ ਨਾਂ ਯਾਦ ਨੇ ਤੁਹਾਨੂੰ ਮਸ਼ਹੂਰ? ਯਾਦ ਨੇ। ਤੇ ਸੋਹਣ ਜਥੇਬੰਦੀ ਉਹ ਤੋਂ ਸ਼ੁਰੂ ਹੋਈ, ਉਹਨੇ ਸ਼ੁਰੂ ਕੀਤੀ। ਨਾਂ ਦੱਸੋ ਨਾ ਪਹਿਲਾਂ, ਫਿਰ ਦੱਸਿਆ ਜੀ ਜਿਸੇ ਬੰਦੇ। ਧੀਰ ਸਿੰਘ, ਅੱਛਾ, ਹੋਰ? ਹੋਰ ਦਲੇਰ ਸਿੰਘ, ਸਾਦਾ ਸਿੰਘ, ਹਾਂ, ਤੇ ਆਪਣਾ ਨੂਪਾ ਪਹਿਲਵਾਨ ਸੀ ਨਾ ਉਹਦਾ, ਧੀਰ ਸਿੰਘ ਦਾ। ਆਹ ਨੂਪਾ ਪਹਿਲਵਾਨ ਸੀ ਉਹ ਕਿਥੋਂ, ਸੰਗਤਪੁਰੇ ਦਾ ਸੀ, ਪਿੰਡ ਦਾ ਸੀ? ਨਹੀਂ ਕੋਲੇ ਦਾ ਸੀ, ਅੱਛਾ, ਕੋਲੇ ਦਾ ਸੀ। ਕੋਲੇ ਦਾ ਸੀ। ਅੱਛਾ, ਹੋਰ? ਹੋਰ ਬੜੇ ਨਾਂ ਸਨ। ਨਹੀਂ, ਕੋਈ ਸੰਗਤਪੁਰੇ ਦਾ ਭੂਪਾ ਪਹਿਲਵਾਨ ਵੀ ਆ ਸੀ ਨਾ, ਸੰਗਤਪੁਰੇ ਦਾ ਸੀ ਉਹ, ਆਹੋ ਹੈਗਾ ਸੀ, ਭੂਪਾ ਪਹਿਲਵਾਨ ਸੀ। ਹੈਗਾ ਸੀ, ਹੈਗਾ। ਤੁਹਾਡੇ ਨਾਲ ਪਿੰਡ ਸੰਗਤਪੁਰਾ ਨਾ, ਉੱਥੋਂ ਆ ਲਾਗੇ ਹੀ ਸੀ। ਉਹ ਆਣ ਕੇ ਬੈਠੇ ਨੇ ਪਿੰਡ ਬੱਬਰ ਚ। ਬੱਬਰੀ ਛਬਰੀ। ਆਹੋ, ਉੱਥੇ ਬੈਠੇ ਨੇ, ਉਹਨਾਂ ਦਾ ਇੰਟਰਵਿਊ ਕਿਤੇ ਉਹ ਦੱਸਦਾ ਸੀ, ਆਹੋ ਉਹ ਹੀ ਪਹਿਲਵਾਨ ਨੇ। ਠੀਕ ਠੀਕ ਆ। ਉਹ ਵਾਕਿਆ ਸੰਗਤਪੁਰੇ ਦਾ ਵੀ ਪਹਿਲਵਾਨ ਸੀ। ਭੰਗਵਾਂ ਦੇ ਵੀ ਸਨ। ਅੱਛਾ, ਆਹ ਹੋਰ ਕੋਈ ਨਾਂ ਦੱਸੋ, ਖੱਤਰੀਆਂ ਦੇ ਨਾਮ ਹੁੰਦੇ, ਖੱਤਰੀਆਂ ਦੇ ਦੱਸੋ ਆਹੋ ਪਿੰਡ ਦੇ। ਫਕੀਰ ਚੰਦ, ਫਕੀਰ ਚੰਦ ਇੱਥੇ 2 ਦਿਨ ਹੋਰ ਆਇਆ ਸਾਡੇ ਕੋਲ। ਤੁਹਾਨੂੰ ਮਿਲਣਾ ਆਇਆ? ਆਹੋ ਲੈ, ਅੱਛਾ ਜੀ। ਹੁਣ ਮਰ ਗਿਆ ਉਹ, ਬੁੱਢੀ ਵੀ ਉਹਦੀ ਮਰ ਗਈ, ਹੁਣ ਮਰ ਗਿਆ। ਹੁਣ ਅੱਗੋਂ ਬੱਚੇ ਨੇ, ਹੁਣ ਬੱਚਿਆਂ ਨਾਲ ਨਹੀਂ ਰਾਤ ਲੱਗੀ। ਅਗਰ ਉਹ ਬਾਬੇ ਮੈਨੂੰ ਇਹਦੇ ਵਿਸ਼ਵਾਸ ਨਹੀਂ ਨਾ ਫਿਰ ਜਾਂਦੀ ਹੈ। 2 ਦਿਨ ਹੋਰ ਆਇਆ ਸੀ। ਅੱਛਾ ਅੱਛਾ। 6 ਸਾਡੇ ਬੰਦੇ, ਅਸੀਂ ਸਾਡੇ ਬੰਦੇ, ਮੇਰਾ ਪਿਓ ਤੇ ਮੇਰਾ ਚਾਚਾ ਤੇ ਮੇਰਾ ਇੱਕ ਭਈਆ ਜੁਮਾ, ਇਹ 3 ਗਏ ਸੀ ਤੇ ਉਹ ਫਿਰ 6 ਆਏ ਹਨ ਸਾਡੇ ਕੋਲ। ਹਾਂ, 300 ਦੇ ਲੱਗਦੇ ਲੈਂਦੇ ਜਿਹੜੇ ਨਾ। ਉਹ ਤੁਹਾਨੂੰ ਮੈਂ ਆਖਰ ਤੇ ਪੁੱਛਣਾ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ 16-17 ਸਾਲ ਦੇ ਹੋ, 18 ਸਾਲ ਦੇ, ਕੀ ਕਰਦੇ ਹੋ ਤੁਸੀਂ? ਭਾਈ ਤੁਸੀਂ ਵਾਹੀ ਕਰਦਾ ਹੈ, ਮਾਲ ਰਾਂਦਾ। ਮੱਝਾਂ ਚਾਰਾਂ ਦਾ? ਕਿੰਨੀਆਂ ਕੁ ਮੱਝਾਂ ਆਪਣੀਆਂ? ਮਈਆਂ ਕਿੰਨੀਆਂ ਹੁਣ? ਬੜੀਆਂ ਮੱਝਾਂ ਹਨ ਸਾਡੀ ਕੋਲ। ਅੱਛਾ ਜੀ। ਬੜੀਆਂ ਮੱਝਾਂ। ਮੱਝਾਂ ਇੱਕ ਮੱਝ ਜਿਹੜੀ ਆ, ਇੱਕ 18 20 ਗੜੀਆਂ ਦਿੰਦੀਆਂ। ਇੱਕ ਮੱਝ ਦਿੰਦੀ ਇਹਨਾਂ ਤੋਂ? ਹਾਂ, ਇੱਥੋਂ ਇੱਕ ਲੈ ਗਏ ਆ ਨਹੀਂ ਆ ਚੂੜਕਾਣੇ ਦੇ ਨਾਲ ਸੁੱਚਾ ਸੌਦਾ? ਹਾਂ, ਨਹੀਂ ਪਰਾਂ ਪਿੰਡਿਆ ਬੁੱਟਰ? ਨਹੀਂ, ਨਵੇਂ ਨੌਖਰ ਦੇ ਚੜ੍ਹਦੇ ਪਾਸੇ ਵੇ ਕੁਜਰ? ਕੁਜਰ ਚੰਗੜਾ ਹੈ ਤੇ ਤੋਰੀਆ ਕਰਨ ਆਏ ਤੇ ਉਹਨਾਂ ਮੱਝ ਲੈ ਲਈ ਇੱਥੋਂ ਖੱਤਰੀ ਕੋਲੋਂ। ਖੱਤਰੀ ਫੜੀ ਸੀ ਇੱਧਰ ਦੀ। ਉਹ ਭੰਗਵੀ ਨਾ, ਮੇਰਾ ਦਾਦਾ ਗਿਆ ਬਟੇਰੇ, ਉਹ ਸ਼ਿਕਾਰੀ, ਉਹ ਬੂਟਾ ਸਿੰਘ ਹੈਗਾ ਸੀ ਸੁਨਿਆਰਾ, ਉਹ ਵੀ ਰੱਖਦੇ ਹਨ ਲੜਾਉਣ ਵਾਸਤੇ। ਅੱਛਾ। ਉਹ ਆਂਦਾ ਭੋਲਿਆ ਮੈਂ ਮੱਝ ਲੈ ਲਈ ਆ ਯਾਰ, ਤੇ ਮੇਰੇ ਕੋਲ ਸਾਂਭੀ ਦੀ ਨਹੀਂ, ਤੇ ਮੇਰੇ ਪਿਓ ਨਾਲ ਦੇਣਾ ਹੈ। ਜਾਂਦਾ ਫਿਰ ਮੈਂ ਉਹਨੂੰ ਆਖੂ ਲੈ ਜਾਏਗਾ ਤੇਰੇ ਕੋਲ। ਉਹ ਲਈ 6 ਘੱਟ 17 ਦੀ, ਤੇ ਮੇਰੇ ਪਿਓ ਨੇ 1 ਰੁਪਈਆ ਦੇ ਕੇ ਬਾਅਦ ਚ ਲੈਂਦੀ। ਉਹ ਫੜੀ ਵੀ ਇੱਧਰ ਦੀ। ਉਹ ਨਾ ਮੱਝ ਜਿਸ ਵੇਲੇ 10 ਦਿਨ ਉੱਥੋਂ 3.5 ਦੁੱਧ ਚੜ੍ਹਦਾ ਸੀ ਸਾਰਿਆਂ ਪਿੰਡਾਂ ਦਾ। 10 ਦਿਨ ਰਹਿਣ ਸੂਣ ਚ ਮੱਝ ਜੋ ਦੁੱਧੀ ਅਸਰ ਤੇ ਆਵੇ, ਜੋ ਦੁੱਧੀ ਅਸਰ ਤੇ ਆਵੇ ਵੇਖੇ। ਉਹ ਮੱਝ ਦਾ ਸੂਣ ਲੱਗਿਆ ਚੱਡਾ ਕੋਈ, ਤੇ ਜਿਹੜੀ ਸੂਈ ਫੇਰ ਕੋਈ ਐਡੀ ਕੱਟੀ ਦਿੱਤੀ। ਉਹ ਬੰਦਿਆ ਖਦਾ ਜਾਂ ਲਾਗੇ ਕੁਆਟਰੀ ਜੋ ਉਹਨਾਂ ਨੂੰ ਦਈ, ਮੁਸਲਮਾਨ ਸੜਨਾ ਉਹ ਉੱਥੇ ਸਾਡਾ ਅੱਡਾ ਹੁੰਦਾ ਸੀ ਮਾਲ ਦਾ ਵੀ, ਉਹਨਾਂ ਨੂੰ ਦਈ ਹੈ ਸਾਫ ਸ਼ੁਫ ਕਰਦੇ। ਮੁੜ ਕੇ ਬੰਦਾ ਕਹਿੰਦਾ 18-20 ਗੜਵੀਆਂ ਬਗੈਰ ਵੰਡ ਤੋਂ ਦਿੰਦੀ 2 ਟਾਈਮ, ਮੂੰਹ ਨਾ ਆਖੀਦਾ। ਅੱਛਾ ਜੀ, ਆਪਣੇ ਪਿੰਡ ਵਿੱਚ ਸਕੂਲ ਹੈ ਸੀ ਨਾ? ਸਕੂਲੇ ਤੁਸੀਂ ਵੀ ਜਾਂਦੇ ਰਹੇ ਕਿ ਨਹੀਂ? ਮੈਂ ਹੁਣ ਝੂਠ ਮਾਰਾ? ਨਹੀਂ, ਝੂਠ ਨਹੀਂ, ਸੱਚੀਆਂ ਦੱਸੋ ਨਾ ਬਾਬਾ, ਪੁਰਾਣੀ ਗੱਲ ਖੁੱਲ ਕੇ ਦੱਸੋ ਸਾਨੂੰ ਸਾਰੀਆਂ। ਮੇਰਾ ਪਿਓ ਲੈ ਕੇ ਗਿਆ ਤੇ ਮੈਂ ਨਾ ਕੋਈ ਨਾ ਮਾਸਟਰ ਵੀ ਹੁਣ ਬੋਲਦਾ ਹੀ ਨਹੀਂ, ਮੈਂ ਆ ਗਿਆ। ਸਾਨੂੰ ਨਾ ਬਜ਼ੁਰਗੋ, ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੇ, ਸਾਨੂੰ ਸਾਰੀਆਂ ਖੁੱਲ ਕੇ ਦੱਸੋ। ਇਹ ਪੂਰੇ ਪੰਜਾਬ 'ਚ ਸਾਰੇ ਪੰਜਾਬੀ ਜਿੰਨੇ ਵੀ ਨੇ, ਭਾਵੇਂ ਚੜ੍ਹਦੇ ਪੰਜਾਬ, ਭਾਵੇਂ ਲਹਿੰਦੇ ਪੰਜਾਬ, ਭਾਵੇਂ ਇੰਗਲੈਂਡ, ਜਿੱਥੇ ਵੀ ਨੇ ਨਾ, ਜਿੱਥੇ ਵੀ ਨੇ, ਉਹ ਸਾਰਿਆਂ ਕੋਲ ਵੀਡੀਓ ਜਾਣੀ ਉਹਨਾਂ ਵੇਖਣੀ। ਤੁਸੀਂ ਸੁਣਾਓ ਗੱਲਾਂ ਪੁਰਾਣੀਆਂ। ਮੈਂ ਨਾ, ਹਾਂਜੀ ਨਾ ਕੋਈ। ਫਿਰ ਇਹ ਹੋਇਆ ਚੂੜਾ ਸੀ। ਤੁਸੀਂ ਸਕੂਲ ਦੀ ਮੈਨੂੰ ਥੋੜੀ ਜਿਹੀ ਦੱਸੋ ਵੀ ਸਕੂਲੇ ਆਪਣੇ ਜਾਂਦੇ ਰਹੇ ਕਿ ਨਹੀਂ? ਪਿੰਡ ਵਾਲੇ ਸਕੂਲ 1 ਦਿਨ ਵੀ ਨਹੀਂ ਗਏ ਉੱਥੇ? ਹਾਂ, ਕਿਉਂ ਨਹੀਂ ਪੜ੍ਹੇ? ਚੂੜਾ ਸੀ, ਉਹ ਆ ਗਿਆ ਉਹਦੇ ਦਿਨ ਮਿਥੇ। ਮਿਲ ਕੇ ਮੰਡੀ ਤੇ ਸੁਣੀ ਹੋਣੀ ਤਾਂ। ਹਾਂਜੀ ਹਾਂਜੀ, ਮਰੀਜ਼ ਕੇ ਮੁੰਡੇ, ਉਹ ਲਾਹੌਰ ਲਾਗੇ ਚਾਹੀਦਾ। ਤੇ ਪਾਰ ਹੈਗਾ ਹੀ, ਪਾਰ ਹੈਗਾ ਅੰਮ੍ਰਿਤਸਰ ਦਾ ਜਿਹੜਾ ਦਰਿਆ ਦੇ ਉਰਾਂ ਸ਼ੇਖੂਪੁਰਾ। ਨਾਰੋਵਾਲ ਅੱਗੇ ਲੱਗਦਾ ਨਾ ਉੱਥੇ ਪਾਸੇ। ਹਾਂਜੀ, ਡੇਰੇ ਤੋਂ ਸਾਹਮਣਾ
ਡੇਰਾ ਬਾਬਾ ਨਾਨਕ ਨੇ ਤੋਂ ਸਾਹਮਣਾ ਪਰਲੇ ਪਾਸੇ ਅੰਮ੍ਰਿਤਸਰ ਹੈ। ਉਹਦੀ ਮੰਗਣੀ ਇੱਥੇ ਹੋਈ ਤੇ ਘਰ ਗਾਉਣ ਵਾਲੀਆਂ ਬੈਠੀਆਂ ਚੂੜੇ ਦੇ। ਕਿਹਦੀ ਮੰਗਣੀ ਹੋਈ? ਉਹ ਚੂੜੇ ਦੀ। ਤੁਹਾਡੇ ਪਿੰਡ ਦਾ ਸੀ? ਆਹੋ ਸਾਡੇ ਨਾਲ ਉਹ ਛੋਟਾ ਉਹ ਸਾਡੇ ਨਾਲ ਸੀ। ਅੱਛਾ। ਆ ਗਗੋਮਾਲ ਪਿੰਡ ਆ ਇੰਡੀਆ 'ਚ। ਅੱਛਾ। ਉੱਥੇ ਮੰਗਿਆ। ਅੱਛਾ। ਉਹ ਆਇਆ ਪੱਠੇ ਚੁੱਕਣ ਉਧਰ ਕਾਢਾ ਸਾਦੇ ਇੱਧਰ ਚੋਣਾ ਸਾਦੇ ਕਾਢਾ ਕੁੱਡਾ ਕੱਢ ਕੇ ਆਇਆ ਨਹਿਰੋਂ ਨਹਾ ਕੇ ਆ ਪਿੰਡ ਦੇ ਵਿੱਚੋਂ ਨਹੀਂ ਲੰਘਦੀ ਉਹ ਐ ਨਾਲ ਲੰਘਦੀ ਉਧਰ ਨੂੰ ਤੁਰ ਪਿਆ। ਇੱਕ ਸਿੱਖਾਂ ਦੀ ਆਈ ਪਿੰਡ ਦੀ ਧੀ ਉੱਥੇ ਰਾਤ ਆ ਅੱਗੋਂ ਸ਼ਾਹੀ ਹਾਲ ਚਲੇ ਗਿਆ। ਸ਼ਾਹੀ ਹਾਲ ਚਲੇ ਗਿਆ ਨਾ ਜਿਸ ਵੇਲੇ ਤੇ ਵਾਢੀਆਂ ਪਈਆਂ ਤੇ ਉਹ ਸਾਈ ਜਿਹੜਾ ਹੀ ਨਾ ਇਹ ਆਖਿਆ ਵਾਢੀਆਂ ਕਰਨੀਆਂ। ਉਹ ਸਾਈ ਨੇ ਘਰ ਦੀ ਨੂੰ ਆਖਿਆ ਸੇਰ ਘਿਓ ਦਾ ਵੱਖਰਾ ਰੱਖਦੇ ਆਟਾ ਇਹਨੂੰ ਫਰੀ ਤੇ ਜਿਹੜਾ ਵਾਢੀ ਹੋਊ ਤੇ ਜਿਹੜੇ ਘਿਓ ਦੇ 4 ਆਨੇ ਬਣ ਗਏ ਇਹੋ ਕੁਝ ਹੀ ਹੁੰਦਾ ਸੀ। ਰੁਪਈਆ ਧੇਲੇ ਤੇ ਲੈ ਲਾਂਗੇ। ਉਹ ਵਾਢੀਆਂ ਹੋ ਗਈਆਂ ਤੀਲੇ ਭੋਰਦੇ ਉਹ ਕਣਕ ਉਹਨਾਂ ਨੂੰ ਦੇਤੀ ਜਿਹੜੀ ਜ਼ਮਾਨੇ ਦੇ ਰਹੇ ਨਾ ਉਹਦੇ ਘਿਓ ਦੇ ਦਿੱਤੇ ਤੁਰ ਪਿਆ। ਅੱਗੋਂ ਨਾ ਇੱਕ ਕੁੜੀ ਦਾ ਸਵਾਲ ਉਹ ਆਂਦਾ ਕਿੱਥੇ ਚੱਲੇ ਆ? ਇੱਕ ਤੇ ਹੁਣ ਹੈ ਦਲੀ ਦਾ ਮੰਦਰਾ ਸਾਈ ਨੇ ਪੜਾਤਾ। ਪਹਿਲੀ ਗੱਲ ਤੇ ਵਾਢੀਆਂ ਕਰਦਿਆਂ ਉਹਦਾ ਕਿੱਥੇ ਚੱਲੇ? ਉਹਨੇ ਆਖਿਆ ਆਪਣੇ ਬਜ਼ੁਰਗਾਂ ਦੇ ਚੱਲੇ ਆ ਪੀਰਾਂ ਦੇ। ਉਹ ਆਂਦਾ ਜੀ ਇਹ ਮੈਨੂੰ ਵੀ ਲੈ ਚਲੋ ਮੈਂ ਮੁਸਲਮਾਨ ਹੋਣਾ। ਹੁਣ ਆਖਿਆ ਆ ਜਾ ਬਿਸਮਿल्लाह। ਉੱਥੇ ਗਿਆ ਬਜ਼ੁਰਗਾਂ ਨਾਲ ਮਿਲਿਆ ਗਿਆ ਦੱਸਿਆ ਵੀ ਆ ਗੈਰ ਮਜ਼ਹਬੀਆ ਤੇ ਇਹਨੇ ਕਲਮਾ ਪੜ੍ਹਨਾ ਮੁਸਲਮਾਨ ਹੋਣਾ। ਨਾ ਹੀ ਸੱਦਿਆ ਨਾ ਹੀ ਸੱਦ ਕੇ ਉਹਦੀ ਹਾਮਦ ਕਰਵਾਈ ਮੁਸਲਮਾਨਾਂ ਵਾਲੀ ਰਸ਼ ਵਰਤਾਇਆ। ਫਿਰ ਟੂਟੀ 'ਚ ਪਾਣੀ ਪਵਾਇਆ ਫਿਰ ਨਹਾਇਆ ਤੇ ਉਹਨਾਂ ਆਖਿਆ ਲਾ ਕੇ ਇਹਨਾਂ ਕੱਪੜਿਆਂ ਨੂੰ ਹੱਥ ਨਹੀਂ ਲਾਉਣਾ ਸੁੱਟਦੀ ਕੋਲੋਂ ਨਵੀਂ ਪੁਸ਼ਾਕ ਦੀ ਸੀ ਉਹ ਪਹਿਨੀ। ਫਿਰ ਹੁਣ ਕਲਮੇ ਪੜ੍ਹਾਏ ਕੇ ਤੇ ਫਿਰ ਉਹਨਾਂ ਆਖਿਆ ਹੁਣ ਤੇਰਾ ਨਾਂ ਹੀ ਗੁਲਾਮ ਰਸੂਲ। ਅੱਛਾ। ਉਹਦਾ ਫਿਰ ਨਾਂ ਗੁਲਾਮ ਰਸੂਲ ਚੱਲਿਆ। ਪਹਿਲਾਂ ਕੀ ਸੀ ਨਾਂ ਉਹਦਾ? ਸੌਦਾਗਰ। ਸੌਦਾਗਰ। ਅੱਛਾ ਅੱਛਾ। ਫਿਰ ਨਾਂ ਉਹਦਾ ਗੁਲਾਮ ਰਸੂਲ ਚੱਲਿਆ। ਲਓ ਜੀ ਇਹ ਹੋਇਆ ਕਰਦਿਆਂ ਕਿਸੇ ਹੁਣ ਆਖਿਆ ਜਾ ਵੀ ਅੱਗੋਂ ਇੱਕ ਸੈਯਦ ਦੇ ਕਾਬੂ ਆ ਗਿਆ। ਪੀਰ ਸ਼ੀਆ ਸੀ ਉਹਦੇ ਕਾਬੂ ਆ ਗਿਆ। ਉਹ ਫੌਤ ਹੋ ਗਿਆ। ਫਿਰ ਆਂਦਾ ਵੀ ਇੱਕ ਵਾਰ ਮੈਂ ਆਇਆ ਘਰ ਦੇ ਹੀ ਵੇਖ ਗਿਆ ਸਾਰਾ ਪਿੰਡ ਵੇਖ ਕੇ ਮੈਨੂੰ ਕੌਣ ਪਛਾਣੇ ਮੁਸਲਮਾਨ ਤੁਹਾਡੇ ਵਗਰ ਬਜ਼ੁਰਗ ਕੌਣ ਪਛਾਣੇ ਵੀ ਇਹ ਸੌਦਾਗਰ ਆ। ਰਾਤ ਰਹਿ ਕੇ ਤੇ ਫਿਰ ਚਲੇ ਗਿਆ। ਫਿਰ ਜਿਹੜੇ ਆਇਆ ਨਾ ਫਿਰ ਇਹ ਮੌਲਵੀ ਸਰਾਜ ਗਿਆ ਸੀ ਜਕੁਨਾ ਉਸ ਫਿਰ ਸ਼ਾਹੀ ਉਹਨੇ ਲਿਆਂਦਾ ਜਿਹੜਾ ਦਾ ਸਮਾਨ ਸੁਣ ਚੁੱਕ ਕੇ। ਫਿਰ ਇਹਨੂੰ ਪੀਰ ਸੀ ਨਾ ਦਿਲਬਾਦ ਮੌਲਵੀ ਉਹਦੇ ਕੋਲ ਕੁਰਾਨ ਸ਼ਰੀਫ ਪੜ੍ਹਿਆ ਗੁਲਾਮ ਰਸੂਲ ਨੇ। ਕੁਰਾਨ ਸ਼ਰੀਫ ਪੜ੍ਹਿਆ। ਫਿਰ ਇਹਦਾ ਕਬਰਾਂ 'ਚ ਅੱਡਾ ਲਾਤਾ। ਇਹਦੇ ਕੋਲੋਂ ਮੈਂ ਕਾਇਦਾ ਪੜ੍ਹਿਆ ਸਾਂ ਅਰਬੀ ਦਾ ਕਾਇਦਾ ਉਹਦੇ ਕੋਲ ਪੜ੍ਹਿਆ। ਫਿਰ ਇੱਧਰ ਆ ਗਏ। ਉਹ ਫਿਰ ਉਹਦਾ ਫਿਰ ਮੁਰਸ਼ਿਦ ਦਾ ਪੁੱਤ ਲੈ ਗਿਆ। ਫਿਰ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗਾ। ਫਿਰ ਤੁਹਾਨੂੰ ਪਿਛਲੀਆਂ ਉਤਰਾਂ ਨਹੀਂ ਸੁਣਾਓ ਫਿਰ ਆਉਂਦੇ ਆ ਉੱਥੇ ਦੱਸੋ ਕਿ ਤੁਸੀਂ ਮੱਝਾਂ ਕਿਤੇ ਚਰਾਉਂਦੇ ਹੋ ਬਾਹਰ ਖੁੱਲੀਆਂ ਛੱਡਦੇ ਹੁੰਦੇ ਹੋ ਬਾਹਰ ਨੂੰ? ਗੱਲ ਕਰਨੀ ਚਾਹੀਦੀ ਹੈ ਸਹੀ। ਹਾਂਜੀ। ਰੇਲਵੇ ਸਟੇਸ਼ਨ ਜਿਹੜਾ ਸੀ ਨਾ ਉਹ ਸਾਡੇ ਕਬਜ਼ੇ ਸੀ। ਅੱਛਾ। ਇੱਕ ਤੇ ਵੇਲਣਾ ਸਾਡਾ ਉੱਥੇ ਹੁੰਦਾ ਸੀ। ਵੇਲਣਾ ਕਮਾਦ ਪੀਣ ਵਾਲਾ? ਕਮਾਦ ਪੀਣ ਵਾਲਾ। ਤੇ ਫੋਨ ਫਾਣੇ ਤੇ ਕੋਈ ਨਹੀਂ ਉੱਥੋਂ ਗੱਡੀ ਜਾਣੀ ਹੈ ਤੇ ਫੇਰ ਕੋਈ ਆਉਣੀ ਆ। ਤੇ ਉਹਨਾਂ ਦੀ ਗੱਡੀ ਨਾ ਉੱਧਰ ਆਉਣੀ ਹੈ ਨਾ ਉੱਧਰ ਆਉਣੀ ਆ। ਉਹਨਾਂ ਜਿਹੜੇ ਵੇਲਣਾ ਜਿੱਦਾਂ ਸਾਰਿਆ ਡਰਾਈਵਰਾਂ ਕਿ ਗੁੜ ਖਾ ਕੋਈ ਗੰਨੇ ਲੈ ਕੋਈ ਰੋਹ ਫੜ। ਇਸ ਵਾਸਤੇ ਉਸ ਹੋਰ ਕਿਸੇ ਦਾ ਮਾਲ ਨਹੀਂ ਵੰਡ ਦਿੰਦੇ। ਰੇਲ ਦੀ ਹੱਦ ਸਾਡਾ ਹੀ ਮਾਲ ਚੁਗਣਾ। ਸਾਡਾ ਹੀ ਮਾਲ ਚੁਗਣਾ। ਚਰਾਈ ਸਾਨੂੰ ਬੜੀ ਸੀ। ਬਾਬਾ ਤੁਹਾਡੇ ਹਾਨ ਦੇ ਕੋਈ ਸਿੱਖ ਹੈ ਸਨ ਉੱਥੇ 16-17 ਸਾਲ ਦਾ ਕੋਈ ਤੁਹਾਡਾ ਯਾਰ ਬੇਲੀ ਜਾਂ ਖੇਲਦੇ ਹੋ ਜਾਂ ਕੋਈ ਮਾੜਾ ਮੋਟਾ? ਉਹ ਕਿਹੜਾ ਦੱਸੋ ਆਪਣੇ ਹਾਨਦਿਆਂ ਦੇ। ਉਹ ਅੱਲਾ ਜਿਹੜੇ ਮਰ ਗਏ ਨੇ ਕਿ ਆਏ ਨੇ ਕੀ ਪਤਾ ਬਾਬੇ ਜੇ ਤੁਸੀਂ ਅੱਲਾ ਕਿਤੇ ਜ਼ਿੰਦਾ ਤੇ ਉਹ ਵੀ ਹੋਣ। ਦੱਸੋ ਸਹੀ ਨਾ ਮਾਰ ਵੀ ਕਿਉਂ? ਚਲੋ ਦੱਸ ਦਵੋ ਨਾ। ਉਹ ਗਿਆਨ ਸਿੰਘ ਸੀ। ਅੱਛਾ। ਅਮਰ ਸਿੰਘ ਦਾ। ਹਾਂਜੀ। ਫਿਰ ਆਪਣਾ ਕੀ ਇਹਦਾ ਨਾਂ ਅਮਰ ਸਿੰਘ ਦਾ ਗਿਆਨ ਸਿੰਘ ਤੇ ਧੀਰ ਸਿੰਘ ਦਾ ਸੀ ਸੀਸੋ ਬਖਸ਼ੀਸ਼ ਸਿੰਘ। ਧੀਰ ਸਿੰਘ ਦਾ ਸੀ ਮੁੰਡਾ? ਧੀਰ ਸਿੰਘ ਦਾ ਜਿਹੜਾ ਜਥੇਬੰਦ ਸੀ। ਅੱਛਾ। ਤੇ ਫਿਰ ਸਦਾ ਸਿੰਘ ਦੇ ਵੀ ਕਰਮ ਸਿੰਘ ਮੇਰਾ ਯਾਰ ਪਹਿਲੇ ਵੀ ਸੀ। ਉਹ ਮੇਰੇ ਖਿਆਲ 'ਚ ਮਰ ਗਿਆ। ਤੇ ਤੁਹਾਨੂੰ ਕਿਵੇਂ ਪਤਾ ਮਰ ਗਿਆ? ਉਹ ਦੱਸ ਦੇ। ਅੱਛਾ। ਇੱਕ ਸਾਡਾ ਬੰਦਾ ਰਹਿੰਦਾ ਸੀ ਉਹ ਮਰ ਗਿਆ। ਹੁਣ ਉਹ ਆਇਆ ਸੀ ਨਾ ਤੇ ਉਹ ਆਂਦਾ ਸੀ ਵੀ ਉਹ ਮਰ ਗਿਆ। ਉਹਨੇ ਤੁਹਾਨੂੰ ਦੱਸਿਆ ਹੋਣਾ ਸਾਰਾ? ਦੱਸਿਆ। ਹੁਣ ਉਹ ਵੀ ਮਰ ਗਿਆ ਉੱਥੇ। ਅੱਛਾ ਅੱਛਾ। ਉਹ ਵੀ ਮਰ ਗਿਆ। ਟਾਈਮ ਵੀ ਬੜਾ ਹੋ ਗਿਆ ਨਾ ਹੁਣ।
ਮਰਨਾ ਹੀ ਸੀ ਨਾ। ਹੁਣ ਮੁੱਕੀ ਜਾਂਦੇ ਚਾਚਾ ਹੀ ਲੱਗਦਾ ਸੀ ਸਾਡਾ, ਵੱਡਾ ਸੀ ਸਾਤੋਂ। ਅੱਛਾ। ਹਾਂ, ਉਹ ਹੀ ਮਰ ਗਿਆ। ਹੂੰ। ਐਂ ਦੀ ਗੱਲ। ਅੱਛਾ ਚਾਚਾ ਜੀ, ਸਿੱਖਾਂ ਦਾ ਮੁਸਲਮਾਨਾਂ ਦਾ ਹਾਂ, 47 ਤੋਂ ਵੰਡ ਹੋਣ ਤੋਂ ਪਹਿਲਾਂ ਪਿਆਰ ਮੁਹੱਬਤ ਕਿਵੇਂ ਦਾ ਸੀ? ਵਰਤੋਂ ਭਾਜੀ ਕੋ ਦੱਸੋ ਹੋਵੇ। ਉਹਦੇ ਫਿਰ ਆਪੋ ਆਪਣਾ ਦੇਖੋ ਜੀ, ਪੱਤੀਆਂ ਹੁਣ ਸਾਡੀ ਸੁਣ ਲਾ ਗੱਲ, ਹੁਣ ਮੈਂ ਤੇਰੇ ਕੇ ਝੂਠ ਨਹੀਂ ਮਾਰਦਾ ਵੀ। ਹਾਂਜੀ। ਸਿਖੜੀਆਂ ਆਖਣ ਲੱਗੀਆਂ, ਹੂੰ। ਸਾਡੇ ਆਟੇ ਬਾਂਗੇ ਜਾਂਦੇ ਨੇ, ਸ਼ਾਮ ਨੂੰ ਬਾਂਗ ਦਈਏ ਨਾ, ਅੱਛਾ। ਉਹ ਮਾਈ ਬੜੀਆਂ ਅੰਤਰੀਆਂ ਸਨ, ਸਾਡੇ ਤੇ ਆਟੇ ਬਾਂਗੇ ਜਾਂਦੇ ਨੇ। ਤੇ 300 ਜਿਹੜੀ ਜਗ੍ਹਾ ਦੀ ਉਹ ਆਖਿਆ ਸਾਡੇ 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 ਪਹਿਲਾਂ ਬਾਂਗੇ ਜਾਣਗੇ, ਹੂੰ। ਅਗਾਂਹ ਹੋਇਆ ਕਿਹੜਾ ਹੁੰਦਾ, ਫਿਰ ਸਭ ਸਿੱਖਣੀ ਚੁੱਪ। ਵਾਹ। ਹੂੰ। ਨਾ ਤੇ ਅਸਲ ਗੱਲ ਇਹ ਹੈ ਵੀ ਬਲਕਿ ਜੀ ਪਿੰਡ ਸਿੱਖਾਂ ਦਾ ਸੀ। ਹੂੰ। ਮਾਲਕ ਸਿੱਖੀ ਸਨ ਉੱਥੋਂ ਦੇ। ਆਹੋ ਹੈ, ਲਈਆਂ ਦਿੱਤੀਆਂ ਹੁੰਦੀਆਂ ਨੇ, ਗਹਿਣੇ ਸ਼ਹਿਣੇ ਮੁੱਲ ਵੀ ਕਈ ਲੈ ਲੈਂਦੇ, ਅਸੀਂ ਆਪ ਲਈ। ਹੂੰ। ਆਹ ਮੈਂ ਆਪ ਲਈ, ਮੇਰੇ ਕੋਲ ਇਹ ਵੀ ਏਰੀਆ ਦੀ ਰਜਿਸਟਰੀ ਹੈਗੀ ਆ। ਹੂੰ। ਹਾਂ, ਤੇ ਬਾਬੇ ਜਦੋਂ ਈਦ ਆਉਂਦੀ ਸੀ, ਈਦ ਤੇ ਨਹੀਂ ਘਰੋਲਾ ਬੰਦਾ ਗਾਮਜ ਕਰਨ ਤੋਂ? ਉਹਦੇ ਆਣ ਕੇ ਸੁਣਦੇ ਹੁੰਦੇ ਹਨ, ਬਾਹਰ ਤਕਰੀਰ ਸੁਣਨੀ। ਨਹੀਂ ਨਹੀਂ, ਤੁਹਾਨੂੰ ਜੋ ਤੁਸੀਂ ਵੱਡੀ ਈਦ ਵਾਲੇ ਦਿਨ ਕੁਰਬਾਨੀ ਕਰਦੇ ਸੋ, ਆਹ। ਛੋਟੇ ਕਰਦੇ ਹੋ ਕਿ ਗਾਵਾਂ ਵੀ ਕਰਨ ਦਿੰਦੇ ਆ? ਨਹੀਂ ਗਾਵਾਂ ਨਹੀਂ, ਗਾਂ ਨਹੀਂ ਕਰਨ ਨਹੀਂ ਦਿੰਦੇ? ਗਾਂ ਨਹੀਂ ਕਦੇ ਛੋਟੀ, ਛੋਟੀ ਤੇ ਆਪ ਸਾਡੇ ਕੋਲ ਖੋ ਖੋ ਕੇ ਗੋਇਸ਼ ਕਰ ਦਿੰਦੇ। ਅੱਛਾ ਜੀ। ਹਾਂ, ਈਦ ਤੇ? ਆਏ ਖੋ ਖੋ ਕੇ, ਹੂੰ। ਖੋ ਖੋ ਕੇ ਸਾਨੂੰ ਖਾਓ ਹੈਂ? ਹਾਂ, ਸਾਨੂੰ ਹੀ ਖਾਓ। ਲਾਏ ਕੋ ਆਪਣਾ ਮਾਸਟਰ ਸ਼ਾਹ ਸੀ, ਉਹ ਛਤਰਾ ਲਿਆਂਦਾ, ਉਹ ਉੱਚੀ ਦੰਬੀ ਆ, ਤੇ ਉਹ ਭਲਵਾਨ ਧੀ ਦੇ ਭਰਾ ਨੂੰ ਸ਼ਾਹ ਜੀ ਆ ਮੈਨੂੰ ਚਰਬੀ ਵਾਲੀ ਉੱਤੇ, ਉਹ ਭਲਵਾਨ ਨਾ ਵਰਤਿਆ ਗਿਆ, ਇੰਝ ਕਰਕੇ ਉਹਦੀ ਦਾੜੀ ਸ਼ਾਹ ਦੀ ਹੱਥ ਲਾਇਆ, ਮੈਨੂੰ ਇੰਨਾ ਕੁ ਵੀ ਹੋਰ ਦੇ ਦੇ। ਆ ਵੱਡੇ ਦਾ ਨਫ਼ਰਤ ਕਰਦੇ, ਸਾਡਾ ਤਾਂ ਪੱਕਿਆ ਵੀ ਖਾ ਜਾਂਦੇ ਨੇ। ਹਾਂ, ਪੱਕਿਆ ਵੀ ਸਾਡਾ ਖਾ ਜਾਂਦੇ, ਵੱਡੇ ਦੀ ਨਫ਼ਰਤ ਕਰਦੇ। ਹੁਣ ਐਵੇਂ ਮੈਂ ਤੈਨੂੰ ਆਖਾਂ ਵੀ ਸਹੀ ਮੁਸਲਮਾਨਾਂ ਨਾਲ ਲੜਾਈ ਤੇ ਨਹੀਂ ਹੁੰਦੀ, ਭਾਈਚਾਰਾ ਸਹੀ ਸੀ ਉਹਨਾਂ ਨਾਲ? ਬਿਲਕੁਲ ਸਹੀ ਸੀ। ਉਹਦੇ ਵੇਖ ਆਪੋ ਆਪਣੀ ਦੁਸ਼ਮਣੀ ਵੱਖਰੀ ਕਰ ਲਈ, ਜੇ ਕਿਸੇ ਦੀ ਪੈ ਜੇ ਤੇ ਉਹ ਚੀਜ਼ ਵੱਖਰੀ ਉਹ ਹੈ। ਵੇਖੋ ਜੀ, ਮੁਸਲਮਾਨਾਂ ਸਾਡੀ ਤਾਂ ਆਪਣੀ ਦੁਸ਼ਮਣੀ ਹੈ ਨਾ। ਉਹ ਤਾਂ ਵੱਖਰੀ ਹੈ। ਉਂਝ ਕੋਈ ਗੱਲ ਨਹੀਂ, ਉਹ ਸਹੀ ਰਹਿ ਰਹੇ ਸਨ, ਬਿਲਕੁਲ ਸਹੀ ਸੀ, ਹੱਸੀ ਖੁਸ਼ੀ ਪਿਆਰ ਮੁਹੱਬਤ ਨਾਲ ਸਾਰੇ ਹੈ। ਬੜੇ ਮੁਹੱਬਤ। ਉਹ ਧੀਰੋ ਨੇ ਸਿੱਖਾ ਚਲਾ ਲਿਆ ਜਥਾ, ਤੇ ਉਹਨੂੰ ਗੋਲੀ ਵੱਜ ਗਈ, ਜਿਸੇ ਬਣਨਾ ਸੀ ਉਹ ਮਾਇਆ ਕੈਂਪ। ਉਹ ਚਾਹੇ ਕੁਦਰਤੀ ਰੱਬ ਰੱਖਣ ਵਾਲਾ ਹੁੰਦਾ, ਟੈਂਕ ਦੇ ਉੱਤੇ ਤਿੰਨੇ ਬਲੋਚ ਮੁਸਲਮਾਨ। ਅੱਛਾ। ਉਹ ਟੈਂਕ ਜਿਹੜਾ ਰੇਲੋਂ ਤਾਂ ਜਾਂਦੇ ਟੱਪ ਜਾਂਦਾ ਨਾ, ਚੈਨ ਜੋ ਚੜੇ ਹੁੰਦੇ ਨੇ। ਹਾਂ। ਉਹ ਉਹਨਾਂ ਕੀ ਕੀਤਾ, ਇਹ ਡਰਾਈਵਰ ਨੂੰ ਆਖਿਆ ਤੂੰ ਭਜਾ ਭਜਾ ਕੇ ਤੇ ਮਾਰ, ਤੇ ਅਸੀਂ ਉਹਨਾਂ ਦੂਜੀਆਂ ਰੈਫਲਾਂ ਕੱਢ ਲਈਆਂ ਤੋਪਾਂ, ਬੜੇ ਫਿਰ ਮਾਰੇ। ਸਾਡੇ ਪਿੰਡ ਦਾ ਇੱਕ 1700 ਧੀਰੋ ਦਾ ਚਾਚਾ ਸੀ, ਤੇ ਇੱਕ ਅੰਦਰ ਲਾਖ ਹੁੰਦਾ ਸੀ, ਮੇਰੀ ਬੇਲੀ ਦੇ ਨਾਲ ਬੇਲੀ ਸੀ, ਮੇਰੀ ਵੀ ਪੱਕੀ ਬੇਲੀ ਸੀ, ਉਹਦੀ ਵੀ ਪੱਕੀ ਬੇਲੀ ਸੀ। ਕਿਹਦੀ ਵੇਲੀ ਨਾਲ ਵੇਲੀ ਸੀ? ਤਾਰਾ ਸਿੰਘ ਦੀ। ਤਾਰਾ ਸਿੰਘ ਦੀ ਵੇਲੀ ਦੇ ਨਾਲ ਆਹੋ, ਵੇਲੀ? ਮੇਰੀ ਚੜ੍ਹਦੇ ਪਾਸੇ, ਉਹਦੀ ਲੰਦੇ ਪਾਸੇ। ਅੱਛਾ। ਮੇਰੀ ਵੀ ਪੱਕੀ, ਉਹਦੀ ਵੀ ਪੱਕੀ। ਹੂੰ। ਘਰ ਦਾ ਮਕਾਨ ਕਰ ਜਾਏ, ਉਹਦਾ ਵੇਲ ਆ ਗਿਆ ਯਾਰ, ਬੜਾ ਵੱਡਾ ਵੇਲ ਸੀ, ਸਾਰਾ ਪੱਕਾ ਸੀ। ਤੇ ਉਹ ਨਾ ਗਿਆ ਵੀ ਮੈਂ ਡਰਾਈਵਰ ਨੂੰ ਫੜਨਾ ਜਾ ਕੇ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਹੋਰ ਕੋਈ ਪਿੰਡ ਦਾ ਵਾਕਿਆ ਸੁਣਾਓ ਉਥੋਂ ਪੁਰਾਣਾ, ਆਪਣੇ ਬਜ਼ੁਰਗਾਂ ਦਾ ਕੋਈ? ਉਹ ਪਿਛਾਂ ਦਾ ਉਥੋਂ 47 ਤੋਂ ਪਹਿਲਾਂ ਵਾਲੀ ਸੁਣਾਣਾ ਸਾਨੂੰ, ਬਚਪਨ ਦਾ ਆਪਣਾ ਗੱਲ। ਆਹੋ, ਫਿਰ ਪੁਰਾਣੀਆਂ ਗੱਲਾਂ ਭਾਵੇਂ। ਧੀਰੋ ਦੀ ਲੱਗੀ ਗੋਲੀ, ਤੇ ਉਹਨੇ ਆਖਿਆ ਜਾਓ ਛੱਡ ਆਓ। ਮਜੀਠੇ ਦੇ ਲਾਗੋਂ ਚੂੜੇ ਭੱਜੇ ਵੀ ਲੁੱਟਨੇ ਆ ਤੇ ਮਾਰਨੇ ਆ। ਉਹ 300 ਦੇ ਬੰਦੇ, 2 ਬੰਦੇ ਨਾਲ ਹੁਣ ਘਲਾਏ ਨਾ, ਇਹ 300 ਦੇ ਬੰਦੇ, ਉਹ ਆਂਦੇ ਆਪਣੇ 300 ਦੇ ਬੰਦੇ, ਤੇ ਲੋਕਾਂ ਦੇ ਪਿੰਡ ਬਣਾ ਕਰ ਦਿੱਤੇ, ਆਪਣੇ ਜਿਹੜੇ ਨੇ ਉਹ 300 ਦੇ ਬੰਦੇ ਨੇ, ਫਿਰ ਕੋਈ ਨੇੜੇ ਨਾ ਆਵੇ। ਅੱਛਾ ਅੱਛਾ। ਫਿਰ ਨਿਕਲੇ ਕਿਵੇਂ ਤੁਸੀਂ ਪਿੰਡੋਂ? ਹਾਂ, ਆਪਣੇ ਮੁਸਲਮਾਨ ਜਿਹੜੇ ਤੁਸੀਂ ਪਿੰਡੋਂ ਕਿਵੇਂ ਨਿਕਲੇ? ਤੁਹਾਡੇ ਪਿੰਡ ਦਾ ਨੁਕਸਾਨ ਕੀਤਾ ਕਿ ਨਹੀਂ ਕਿਸੇ ਨੇ? ਨਹੀਂ, ਸਾਡੇ ਪਿੰਡ ਦਾ ਇੱਕ ਤੁਹਾਨੂੰ ਮੈਂ ਲੁੱਟਿਆ ਕੋਈ? ਨਹੀਂ ਵੱਢ ਮਾਰ ਨਹੀਂ ਤੁਹਾਡੀ ਕੀਤੀ ਉਹਨਾਂ? ਉਹ ਨਹੀਂ ਸਾਨੂੰ ਕਰਨੀ ਉਹਨਾਂ। ਅੱਛਾ। ਆ ਗਿਆ ਹੋਣਾ ਫਿਰ ਜੇ ਸਾਨੂੰ ਕਰਦੇ ਤੇ। ਨਹੀਂ, ਤੁਹਾਡੀ ਪਿੰਡਾਂ ਨੇ ਸਗੋਂ ਫਸ ਕੀਤੀ ਸਿੱਖਾਂ ਨੇ। ਆਹ ਤਾਂ ਆਏ ਅਸੀਂ ਆਏ ਕਿ ਉਹਨਾਂ ਨੇ ਕੱਢਿਆ ਸਾਨੂੰ, ਉਹਨਾਂ ਤੋੜ ਕੈਂਪੇ ਛੱਡ ਕੇ ਗਏ। ਇਹ ਕਿਹੜੇ ਛੱਡਣ ਆਏ ਸੀ ਤੁਹਾਨੂੰ? ਕਿਹੜੇ ਕਿਹੜੇ ਘਰ? ਉਹ 2 ਬੰਦੇ ਹੁਣ ਡਿਊਟੀ ਲਾਤੀ, ਮਜੀਠੇ ਦੇ ਚੂੜੇ ਪਏ, ਭੱਜ ਗਏ ਰੰਡਾ ਰਾਤੀ। ਹਾਂ, ਲੁੱਟਣ ਵਾਸਤੇ ਵੀ ਪਈਏ ਇਹਨਾਂ ਨੂੰ? ਆਹ ਬਿਮਾਰੀ ਹੋਈ ਤੇ ਲੁੱਟੀ ਹੈ ਵੀ। ਤੇ ਉਹ ਫਿਰ ਉਹਨਾਂ ਦਾ 300 ਬੰਦੇ, ਉਹ ਚਿੜ ਕਰਦੇ,
ਲਓ ਜੀ, ਲੋਕਾਂ ਦੇ ਪਿੰਡ ਯਾਰ ਦੇ ਤੇ ਆਪਣੇ ਬੰਦੇ ਜਿਹੜੇ ਮੁਸਲਮਾਨ ਨੇ 300 ਦੇ ਬੰਦੇ ਨੇ। ਤੇ ਅਸੀਂ ਆ ਗਏ ਤੇ ਉਸ ਵੇਲੇ ਉਹਨੇ ਸ਼ਰੀਕਾ ਚੁੱਕ ਉਹਨੂੰ ਟਾਇਆ। ਅੱਗੇ ਮੁਸਲਮਾਨ ਬਚਾਉਂਦੇ ਨਾਲ ਰਹਿੰਦੇ ਹਨ ਨਾ। ਤੇ ਜਿਹੜੇ ਅਸੀਂ ਆ ਗਏ ਆ ਸਾਲ ਬਾਅਦ ਉਹਨੇ ਚੁੱਕ ਕੇ ਦੇ ਥੜਾ ਬਹਿ ਕੇ ਮਾਰ ਟਪਾਤਾ। ਉਥੋਂ ਸਿੱਖਾਂ ਹੀ ਮਾਰ ਦਿੱਤਾ ਆਪਾਂ, ਉਹ ਸਿੱਖਾਂ ਜਿਨ੍ਹਾਂ ਨੂੰ ਉਹਨਾਂ ਲੱਗਦਾ ਹੋਏ। ਆਹ ਦੁਸ਼ਮਣੀਆਂ ਚੱਲਦੀਆਂ ਸੀ ਨਾ। ਆਪਣਾ ਕੁਝ ਨਹੀਂ ਰਿਹਾ ਉੱਥੇ, ਕੋਈ ਸ਼ਹੀਦ ਨਹੀਂ ਹੋਇਆ ਰਾਜ ਕੋਈ ਪਿੰਡ ਦਾ ਜਾਂ ਆਪਣੇ ਖਾਨਦਾਨ ਚ? ਨਾ ਸ਼ਹੀਦ ਕੋਈ ਇੱਕ ਬੰਦਾ ਰਹਿ ਗਿਆ ਸੀ ਮੁਸਲਮਾਨ, ਉਹ ਆਪਣੀ ਮਰਜ਼ੀ ਨਾਲ ਰਿਹਾ। ਉਹ ਹੁਣ ਅੱਗੇ ਮਿਲਦਾ ਗਿਲਦਾ ਗਿਆ ਸੀ ਤੇ ਉਹਦੇ ਲੱਗਦੇ ਲੈਂਦੇ ਉਧਰ ਬੈਠੇ ਨੇ ਤੇ ਹੁਣ ਉਹ ਵੀ ਮਰ ਗਿਆ। ਅੱਛਾ ਅੱਛਾ, ਉਹ ਵੀ ਮਰ ਗਿਆ। ਫਿਰ ਤੁਸੀਂ ਇੱਥੇ ਆਣ ਕੇ ਆਪਣੇ ਪਿੰਡ ਵੇਖਣ ਗਏ ਵਾਪਸ? ਕੌਣ ਕੌਣ ਗਿਆ ਤੁਹਾਡੇ ਚੋਂ? ਮੇਰਾ ਅੱਬਾ ਗਿਆ ਸੀ, ਮੇਰਾ ਚਾਚਾ ਗਿਆ ਸੀ, ਅੱਛਾ, ਤੇ ਇੱਕ ਮੇਰਾ ਭਣੋਈਆ ਹੀ ਲੱਗਦਾ ਸੀ, ਹੋ ਗਿਆ। ਤਿੰਨ ਗਏ ਤੇ ਉਹ 6 ਆਏ ਹਨ। ਅੱਛਾ, ਇਹਨਾਂ ਆਣ ਕੇ ਤੁਹਾਨੂੰ ਦੱਸਿਆ ਹੋਣਾ ਜੀ ਤੁਸੀਂ ਗਏ, ਫਿਰ ਵਾਵਾ ਪਿੰਡ ਵਾਲਿਆਂ ਨੇ ਚਾਹ ਕੀਤਾ? ਚਾਹ ਭਗਤ ਕਰਨਾ ਨਹੀਂ ਸੀ ਉਹਨਾਂ, ਚਾਹ ਇੱਕ ਤੇ ਦੋ ਕੀਤਾ ਉਹਨਾਂ। ਹਾਂ, ਆਪ ਕੀਤਾ ਸੀ 6 ਆਏ ਹਨ ਤੇ ਬਾਹਮਣ ਵੱਖਰਾ, ਮੀਆਂ ਬੀਵੀ ਆਉਂਦੇ ਰਹੇ ਨੇ। ਅੱਛਾ, ਤੁਸੀਂ ਨਹੀਂ ਗਏ? ਨਹੀਂ। ਹਾਂ, ਬਾਰਡਰ ਦੇ ਮੁਲਾਕਾਤਾਂ ਉਹਦੇ ਸ਼ੁਰੂ ਹੁਕੂਮਤ ਨੇ ਕੀਤੀਆਂ ਸੀ। ਅੱਛਾ, ਮੁਲਾਕਾਤ ਵਾਸਤੇ ਗਏ ਆ, ਫਿਰ ਉਹ ਨਹੀਂ ਗਏ। ਆਹ ਨਹੀਂ ਗਏ। ਅੱਛਾ ਅੱਛਾ, ਹੁਣ ਅੱਛਾ ਅੱਛਾ, ਟਾਈਮ ਉਦੋਂ ਸਹੀ ਸੀ ਕਿ ਹੁਣ ਦਾ ਟਾਈਮ ਸਹੀ? ਉਹ ਟਾਈਮ ਸਹੀ ਹੁੰਦਾ ਸੀ ਪੁਰਾਣਾ ਵਕਤ ਕਿ ਹੁਣ ਵਾਲੇ ਸਹੀ ਨੇ? ਯਾਨੀ ਪਿਆਰ ਮੁਹੱਬਤ ਉਦੋਂ ਜ਼ਿਆਦਾ ਸੀ, ਹੁਣ ਜ਼ਿਆਦਾ ਸ਼ਰਮੋ ਹਿਆ ਉਦੋਂ ਸੀ, ਜਾਂ ਹੁਣ ਕੀ ਕਹਿੰਦੇ ਤੁਸੀਂ ਇਹਦੇ ਬਾਰੇ ਥੋੜੀ ਦੱਸੋ? ਉਹ ਉਦੋਂ ਹੀ ਜ਼ਿਆਦਾ ਸੀ। ਚਲੋ ਜੇ ਕਿਸੇ ਲਈ ਦੁਸ਼ਮਣੀ ਉਹਦੇ ਵੱਖਰੀ ਰਹਿ ਗਈ ਨਾ, ਵੱਖਰੀ, ਉਹ ਹੁਣ ਵੀ ਤੇ ਇਤਰਾਮ ਜਿਹੜਾ ਇੱਕ ਦੂਜੇ ਦਾ ਜ਼ਿਆਦਾ ਸੀ। ਹਾਂ, ਸ਼ਰਮੋ ਹਿਆ ਸਹੀ ਸੀ ਉਹਦਾ। ਸ਼ਰਮ ਹਿਆ ਵੀ ਸਹੀ ਤੇ ਉਂਝ ਵੀ ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਸੀ। ਹੋਰ ਸਾਡੇ ਉੱਥੇ ਬਾਅਦ ਤਕਰੀਰ ਹੋਣੀ ਤੇ ਸਿੱਖ ਆਪ ਸੁਣ ਦਿੰਦੇ ਸੀ ਆਣ ਕੇ। ਅੱਛਾ ਜੀ। ਫਿਰ ਇੱਕ ਹੋਰ ਗੱਲ ਸੁਣਾਓ। ਅੱਛਾ, ਹਰਨਾਮ ਸਿੰਘ, ਸਰਦਾਰ ਹਰਨਾਮ ਸਿੰਘ। ਹਾਂਜੀ। ਅੱਛਾ, ਇੱਕ ਤੇਜਾ ਸਿੰਘ ਸਰਦਾਰ, ਇਹ ਸਰਦਾਰ ਸਨ। ਸਗੇ ਭਰਾ ਨਹੀਂ ਹਨ, ਚਾਚੇ ਤਾਏ ਦੇ ਸਨ। ਹਰਨਾਮ ਸਿੰਘ ਦਾ ਇੱਕ ਕੁੜੀ ਸੀ ਤੇ ਇੱਕ ਮੁੰਡਾ। ਹਰਦਿਆਲ ਸਿੰਘ ਮੁੰਡੇ ਦਾ ਨਾਂ, ਕੁੜੀ ਦਾ ਨਾਂ ਸਮਿਤਰਾ। ਸਮਿਤਰਾ ਜਿਹੜੀ ਹੈ ਇੱਥੇ ਕਾਲੋ ਕੀ ਪਿੰਡ ਸੁਣਿਆ ਹੋਣਾ ਤਾਂ? ਕਾਲੋ ਕੇ ਸੁਣਿਆ। ਉੱਥੇ ਵਿਆਹੀ ਸੀ ਤੇ ਹਰਦਿਆਲ ਜਿਹੜਾ ਇਹ ਫੌਜ ਚੜ ਗਿਆ। ਅੱਛਾ, ਫੌਜ ਚੜ ਗਿਆ, ਅੜ ਗਿਆ ਤੇ ਉਹ ਫਿਰ ਇਹ ਹੋਇਆ ਵੀ ਉਹ ਹਰਨੰਦ ਸਿੰਘ ਦਾ ਜਿਹੜਾ ਪਿਓ ਸੀ ਨਾ, ਉਹ ਸਾਨੂੰ ਪੈਸੇ ਦੇ ਮੁਸਲਮਾਨਾਂ ਨੂੰ। ਅੱਛਾ, ਮੈਂ ਉਹਨੂੰ ਆਖਿਆ ਸਰਦਾਰ ਜੀ ਵੀ ਨਾ ਤਾਂ ਚੂੜਿਆਂ ਦੇ ਬੱਚਿਆਂ ਨੂੰ ਦੇਣਾ, ਨਾ ਤਾਂ ਹਿੰਦੂਆਂ ਦੇ ਬੱਚਿਆਂ ਨੂੰ ਦੇਣਾ, ਨਾ ਤਾਂ ਸਿੱਖਾਂ ਦੇ ਨੂੰ ਦੇਣਾ, ਤੇ ਮੁਸਲਮਾਨਾਂ ਨੂੰ ਦੇਣਾ। ਅੱਛਾ, ਅੱਲਾ ਪੁੱਤਰ ਮੁਸਲਮਾਨ ਦੀ ਦੁਆ ਵੀ ਰੱਬ ਮਨਜ਼ੂਰ ਕਰ ਲੈਂਦਾ ਤੇ ਬਦਦੁਆ ਵੀ ਕਰ ਲੈਂਦਾ। ਦੇਖੋ ਇਹ ਇਸ ਤਾਕਰ ਕੀਤਾ ਸੀ ਉਹਨਾਂ ਦਾ। ਦੁਆ ਵੀ ਰੱਬ ਮਨਜ਼ੂਰ ਕਰਦਾ ਮੁਸਲਮਾਨ ਦੀ ਤੇ ਬਦਦੁਆ ਵੀ ਕਰਦਾ। ਤੇ ਉਹ ਅਸੀਂ ਨਾ ਪੈਸੇ ਲਈਏ ਮੁਸਲਮਾਨ ਸਾਰੇ ਦਿਨ ਆਇਆ ਕਿ ਅੱਲਾ ਕਰੇ ਤੇਰਾ ਪੁੱਤਰ ਆ ਜਾਏ, ਅੱਲਾ ਕਰੇ ਤੇ ਤੂੰ ਆ ਗਿਆ। ਫਿਰ ਤੁਹਾਨੂੰ ਵੀ ਦਿੱਤੇ ਪੈਸੇ? ਹੈਂ, ਤੁਹਾਨੂੰ ਵੀ ਦਿੱਤੇ? ਆਹੋ, ਮੈਂ ਕਿਹਾ ਮੁਸਲਮਾਨਾਂ ਨੂੰ ਦਿੰਦਾ ਹੈ ਤੇ ਮੈਂ ਤੇ ਉਹਨਾਂ ਨੂੰ ਕਿਉਂ ਨਹੀਂ ਦਿੰਦਾ? ਵੀ ਆਂਦਾ ਗੱਲ ਆ ਪੁੱਤ, ਮੁਸਲਮਾਨ ਦੇ ਇਸ ਤਾਕਰ ਕੀਤਾ ਮਜ਼ਹਬ ਆਪਣਾ ਕੋਈ ਵੀ ਨਹੀਂ ਕੀਤਾ ਛੱਡਦਾ। ਤੂੰ ਇਹ ਕੀਤਾ ਇਸ ਤਾਕਰ ਮੁਸਲਮਾਨ ਦੀ ਦੁਆ ਵੀ ਰੱਬ ਮਨਜ਼ੂਰ ਕਰ ਲੈਂਦਾ, ਬਦਦੁਆ ਵੀ ਕਰ ਲੈਂਦਾ। ਇਸ ਤਾਕਰ ਕੀਤਾ। ਚਲੋ ਬਜ਼ੁਰਗੋ, ਠੀਕ ਹੈ ਫਿਰ। ਬੜੀ ਮਿਹਰਬਾਨੀ ਤੁਹਾਡੀ। ਨਾਜ਼ਰੀਨ, 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਤੇ ਮਿਲਨੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਅਕਰਮ ਸਾਹਿਬ ਦਿਓ ਇਜਾਜ਼ਤ। ਰੱਬ ਰੱਖਾ ਜੀ।